ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ RCN ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਪਹਿਲਾਂ ਵੀ ਕਈ ਵਾਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮੀਡੀਆ ਦੇ ਰੋਲ ਬਾਰੇ ਗੱਲ ਕੀਤੀ ਹੈ, ਖਾਸ ਤੌਰ 'ਤੇ ਜਦੋਂ ਸਿੱਖ ਹੱਕਾਂ ਦੀ ਗੱਲ ਆਉਂਦੀ ਹੈ ਜਾਂ ਘੱਟ ਗਿਣਤੀਆਂ ਦੇ ਨਾਲ ਸੰਬੰਧਿਤ ਕੋਈ ਵੀ ਮਸਲੇ 'ਤੇ ਗੱਲ ਕਰਨ ਦਾ ਮੁੱਦਾ ਆਉਂਦਾ ਤਾਂ ਇੰਡੀਅਨ ਮੀਡੀਆ ਵੱਲੋਂ ਕਿਤੇ ਨਾ ਕਿਤੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਜਿਹੜੀ ਲਾਈਨ ਹੈ ਉਹ ਦੇਖੀ ਜਾਂਦੀ ਹੈ। ਇੱਦਾਂ ਦੀ ਹੀ ਇੱਕ ਉਦਾਹਰਣ ਪਿਛਲੇ ਦਿਨਾਂ ਦੇ ਵਿੱਚ ਵੀ ਦੇਖਣ ਨੂੰ ਮਿਲੀ ਸੀ, ਜਦੋਂ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਜੋੜ ਮੇਲੇ 'ਤੇ ਜਿਹੜੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੀਰੀ ਪੀਰੀ ਸ਼ਹੀਦੀ ਕਾਨਫਰੰਸ ਕੀਤੀ ਗਈ ਸੀ। ਉੱਥੇ ਬੰਗਾਰ ਮੈਗਜ਼ੀਨ ਦੇ ਕਵਰ ਪੇਜ ਦੇ ਉੱਪਰ ਬੁਰਹਾਨ ਵਾਨੀ ਦੀ ਫੋਟੋ ਲਾਉਣ ਨੂੰ ਇੱਕ ਵੱਡਾ ਇਸ਼ੂ ਬਣਾ ਕੇ ਉਹਨੂੰ ਟੈਰਰਿਜ਼ਮ ਦੇ ਨਾਲ ਜੋੜਦਿਆਂ, ਪਾਕਿਸਤਾਨ ਦੇ ਨਾਲ ਜੋੜਦਿਆਂ, ਫਿਰ ਉਹਨੂੰ ਸਿੱਖਾਂ ਦੇ ਨਾਲ, ਖਾਲਿਸਤਾਨ ਦੇ ਨਾਲ ਜੋੜਦਿਆਂ ਇੱਕ ਵੱਡਾ ਇਸ਼ੂ ਇੰਡੀਅਨ ਮੀਡੀਆ ਵੱਲੋਂ ਬਣਾਇਆ ਗਿਆ ਸੀ। ਸੋ ਜਿਹੜੀ ਇਹ ਸਟੋਰੀ ਜਾਂ ਇੰਡੀਅਨ ਮੀਡੀਆ ਵੱਲੋਂ ਕੈਰੀ ਕੀਤੀ ਗਈ ਹੈ, ਸਿੱਖ ਨੁਕਤਾ ਨਿਗਾਹ ਤੋਂ ਉਹਨੂੰ ਕਿਵੇਂ ਦੇਖਿਆ ਜਾਂਦਾ, ਕਿਵੇਂ ਦੇਖਿਆ ਜਾਣਾ ਚਾਹੀਦਾ, ਇਸ ਬਾਬਤ ਅੱਜ ਅਸੀਂ ਵੰਗਾਰ ਮੈਗਜ਼ੀਨ ਦੇ ਮੁੱਖ ਸੰਪਾਦਕ ਸਰਦਾਰ ਬਲਜੀਤ ਸਿੰਘ ਖਾਲਸਾ ਨਾਲ ਗੱਲਬਾਤ ਕਰਾਂਗੇ। ਜਿੱਥੇ ਇਸ ਪਰਟੀਕੂਲਰ ਇਸ਼ੂ ਬਾਰੇ ਅੱਜ ਅਸੀਂ ਗੱਲ ਕਰਾਂਗੇ, ਉੱਥੇ ਮੀਡੀਆ ਦੇ ਰੋਲ ਬਾਰੇ, ਉਹਦੀ ਇੰਪੋਰਟੈਂਸ ਬਾਰੇ, ਤੇ ਖਾਸ ਤੌਰ 'ਤੇ ਜਦੋਂ ਅਸੀਂ ਭਾਰਤ ਦੇ ਵਿੱਚ ਫ੍ਰੀ ਪ੍ਰੈਸ ਦੀ ਗੱਲ ਕਰਦੇ ਹਾਂ ਉਹਦੇ ਉੱਤੇ ਵੀ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ ਕਿ ਮੀਡੀਆ ਨੂੰ ਭਾਰਤ ਦੇ ਵਿੱਚ ਕਿੰਨੀ ਕੁ ਆਜ਼ਾਦੀ ਹੈ। ਜਿਹੜਾ ਓਪੀਨੀਅਨ ਹੈ, ਤੁਸੀਂ ਆਪਣਾ ਓਪੀਨੀਅਨ ਆਪਣੇ ਦ੍ਰਿਸ਼ਟੀਕੋਣ ਤੋਂ ਲੋਕਾਂ ਦੇ ਸਾਹਮਣੇ ਰੱਖ ਸਕਦੇ ਹੋ, ਅਤੇ ਉਹ ਜਦੋਂ ਤੁਸੀਂ ਰੱਖਦੇ ਹੋ ਉਹਦੇ 'ਤੇ ਕਿਵੇਂ ਰਿਐਕਟ ਕੀਤਾ ਜਾਂਦਾ ਹੈ ਜਾਂ ਕਿਵੇਂ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਸ ਬਾਬਤ ਅੱਜ ਦੀ ਜਿਹੜੀ ਵਿਚਾਰ ਚਰਚਾ ਹੈਗੀ ਹੈ ਉਹਦੀ ਅਸੀਂ ਸ਼ੁਰੂਆਤ ਕਰਦੇ ਹਾਂ ਬਲਜੀਤ ਸਿੰਘ ਦੇ ਨਾਲ। ਬਲਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਲਜੀਤ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਤਾਂ ਇਸ ਇਨਸੀਡੈਂਟ ਤੋਂ ਹੀ ਸ਼ੁਰੂਆਤ ਕਰੀਏ, ਜੇ ਇਹਦੀਆਂ ਤੁਸੀਂ ਜਿਹੜੀਆਂ ਡਿਟੇਲਸ ਨੇ ਉਹ ਸਾਨੂੰ ਦੇ ਸਕੋ, ਕਿਉਂਕਿ ਕਾਫੀ ਜਿਹੜਾ ਦੂਜੇ ਦ੍ਰਿਸ਼ਟੀਕੋਣ ਤੋਂ, ਇੰਡੀਅਨ ਪਰਸਪੈਕਟਿਵ ਤੋਂ ਇਹਦਾ ਜ਼ਰੂਰ ਸਾਡੇ ਸਾਹਮਣੇ ਆਇਆ ਹੈ, ਪਰ ਸਿੱਖ ਦ੍ਰਿਸ਼ਟੀਕੋਣ ਤੋਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਜਿਹੜੀ ਬੁਰਹਾਨ ਵਾਨੀ ਦੀ ਫੋਟੋ ਕਵਰ ਪੇਜ 'ਤੇ ਸੀ, ਉੱਥੇ ਜਥੇਦਾਰ ਹਵਾਰਾ ਦੀ ਵੀ ਫੋਟੋ ਸੀ ਉਹਨਾਂ ਦੇ ਨਾਲ ਮੌਜੂਦ। ਸੋ ਤੁਹਾਡਾ ਕੀ ਕਹਿਣਾ ਹੈ ਇਸ ਸਾਰੇ ਇਸ਼ੂ ਬਾਰੇ? ਤੁਸੀਂ ਆਪਣੇ ਪੱਖ ਦੇ ਵਿੱਚ ਕੀ ਕਹਿਣਾ ਚਾਹੋਗੇ? ਹਾਂਜੀ, ਇਹ ਜਿਹੜਾ ਅਸਲ ਵਿੱਚ ਹਿੰਦੀ ਮੀਡੀਆ ਤੇ ਇਹਨਾਂ ਦੀ ਜਿਹੜੀ ਹੈ ਨਾ, ਹਮੇਸ਼ਾ ਹੀ ਇਸ ਤਰ੍ਹਾਂ ਦੀ ਜਿਹੜੀ ਹੈ ਲਾਈਨ ਇੱਕ ਰਹੀ ਹੈ ਕਿ ਜੇ ਘੱਟ ਗਿਣਤੀਆਂ ਦੇ ਕਤਲੇਆਮ ਵੀ ਹੋ ਜਾਂਦੀ ਹੈ ਤੇ ਉਹਨੂੰ ਇੰਨਾ ਵੱਡਾ ਇਸ਼ੂ ਨਹੀਂ ਬਣਾਉਂਦੇ। ਜੇ ਘੱਟ ਗਿਣਤੀ ਕੌਮਾਂ ਵੱਲੋਂ ਪ੍ਰਤੀਕਰਮ ਦੇ ਵਿੱਚ ਮਾੜੀ ਮੋਟੀ ਆਵਾਜ਼ ਵੀ ਉਠਾਈ ਜਾਂਦੀ ਤੇ ਉਹਨੂੰ ਬੜਾ ਵੱਡਾ ਇੱਕ ਇਸ਼ੂ ਬਣਾ ਲਿਆ ਜਾਂਦਾ ਜੀ। ਜਿਹੜਾ ਅਸਲ ਵਿੱਚ ਇੱਕ ਸ਼ੇਅਰ ਹੈ ਨਾ, ਉਹ ਬਿਲਕੁਲ ਢੁਕਦਾ कि हम आह भी करते हैं तो हो जाते हैं बदनाम, वो कत्ल भी करते हैं तो चर्चा नहीं होता जी। ये ਜਿਹੜਾ ਨਾ ਅਸਲ ਵਿੱਚ ਹਜ਼ਾਰਾਂ ਸਿੱਖ ਜਿਹੜੇ ਨਵੰਬਰ 1984 ਦੇ ਵਿੱਚ ਕਤਲ ਕਰ ਦਿੱਤੇ ਗਏ, ਦਿਨ ਦਿਹਾੜੇ ਕਤਲ ਕਰ ਦਿੱਤੇ ਗਏ, ਤੇ ਉਹਨਾਂ ਕਤਲਾਂ ਦੇ ਗਵਾਹ ਜਿਹੜੇ ਨੇ ਉਹ ਲਗਾਤਾਰ ਜਿਹੜੇ ਨੇ ਕਿ ਕਈ ਦੋਸ਼ੀ ਜਿਹੜੇ ਨੇ ਜਿਨ੍ਹਾਂ ਨੂੰ ਮਿਨਿਸਟਰੀਆਂ ਵੀ ਮਿਲਦੀਆਂ ਰਹੀਆਂ ਸਮੇਂ-ਸਮੇਂ ਤੇ, ਉਹਨਾਂ ਦੇ ਨਾਮ ਜਿਹੜੇ ਆ ਉਹ ਜ਼ਾਹਰ ਕਰ ਰਹੇ ਆ, ਜਿਨ੍ਹਾਂ ਦੇ ਵਿੱਚ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਜੀ, ਤੇ ਜਿਨ੍ਹਾਂ ਦੇ ਵਿੱਚੋਂ ਕੁਝ ਮਰ ਵੀ ਚੁੱਕੇ ਆ, ਹਰਕ੍ਰਿਸ਼ਨ ਲਾਲ ਭਗਤ ਤੇ ਧਰਮਦਾਸ ਸ਼ਾਸਤਰੀ ਵਰਗੇ। ਪਰ ਕਿਸੇ ਵੀ ਚੈਨਲ ਨੇ ਅੱਜ ਤੱਕ ਜਿਹੜਾ ਕਿ ਕਿਸੇ ਵੀ ਹਕੂਮਤ ਨੂੰ ਇਸ ਬਾਰੇ ਕਟਹਿਰੇ ਵਿੱਚ ਖੜਾ ਨਹੀਂ ਕੀਤਾ ਕਿ ਉਹਨਾਂ ਦੋਸ਼ੀਆਂ ਦੇ ਖਿਲਾਫ ਇੰਨੀਆਂ ਜ਼ਿਆਦੀਆਂ ਗਵਾਹੀਆਂ ਤੇ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ। ਦੂਜੇ ਪਾਸੇ ਜਿਹੜੀਆਂ ਘੱਟ ਗਿਣਤੀ ਕੌਮਾਂ ਜਿਹੜੀਆਂ ਕਿ ਬਹੁ ਗਿਣਤੀ ਦੇ ਜ਼ਬਰ ਜ਼ੁਲਮ ਤੋਂ ਪੀੜਤ ਨੇ, ਤੇ ਉਸ ਪੀੜਤ ਧਿਰ ਦੇ ਵਿੱਚੋਂ ਜਿਹੜੇ ਕਿ ਇੱਕ ਕੁਦਰਤੀ ਗੱਲ ਹੈ ਕਿ ਕਈ ਨੌਜਵਾਨ ਜਿਹੜੇ ਨੇ ਉਹ ਜਦੋਂ ਕੋਈ ਹੋਰ ਉਹਨਾਂ ਦੇ ਸਾਹਮਣੇ ਹੀਲਾ ਨਹੀਂ ਰਹਿੰਦਾ ਕਿ ਉਹ ਹਥਿਆਰ ਚੁੱਕ ਲੈਂਦੇ ਨੇ, ਉਹਨਾਂ ਦੀ ਗੱਲ ਕਰਨਾ ਜਿਹੜਾ ਕਿ ਉਹ ਦੇਸ਼ ਧਰੋਹ ਹੈ ਇਹਨਾਂ ਦੇ ਲਈ, ਇਹਨਾਂ ਲੋਕਾਂ ਲਈ। ਸਿਰਫ ਇੱਕ ਫੋਟੋ ਜਿਹੜੀ ਹੈ ਕਿ ਜਿਸ ਵੇਲੇ ਬੁਰਹਾਨ ਵਾਨੀ ਦਾ ਇਨਕਾਊਂਟਰ ਹੋਇਆ ਕਸ਼ਮੀਰ ਦੇ ਵਿੱਚ, ਤੇ ਕਸ਼ਮੀਰ ਦੇ ਲੱਖਾਂ ਲੋਕ ਜਿਹੜੇ ਨੇ ਕਿ ਉਹਦੇ ਜਨਾਜ਼ੇ ਦੇ ਵਿੱਚ ਸ਼ਾਮਲ ਹੋਏ,
ਉਸ ਨੂੰ ਆਧਾਰ ਬਣਾ ਕੇ ਜਿਹੜੀ ਅਸੀਂ ਇੱਕ ਸਟੋਰੀ ਕੀਤੀ ਸੀ ਕਿ ਕਸ਼ਮੀਰ ਦੇ ਲੋਕਾਂ ਦੀ ਆਜ਼ਾਦੀ ਦਾ ਹੀਰੋ, ਇਹ ਕਸ਼ਮੀਰ ਦੇ ਲੋਕਾਂ ਦਾ ਹੀਰੋ ਸੀ ਉਹ, ਇਸ ਨੂੰ ਕੋਈ ਵੀ ਨਕਾਰ ਨਹੀਂ ਸਕਦਾ। ਪਰ ਇਹ ਜਿਹੜਾ ਫਤਿਹਗੜ੍ਹ ਸਾਹਿਬ ਸਟਾਲ ਤੋਂ ਲੈ ਕੇ ਇੰਡੀਅਨ ਐਕਸਪ੍ਰੈਸ ਦੇ ਇੱਕ ਪੱਤਰਕਾਰ ਨੇ ਜਿਹੜੀ ਇੱਕ ਖਬਰ ਲਾਈ ਕਿ ਬੁਰਹਾਨ ਵਾਨੀ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਗਿਆ, ਤੇ ਉਸੇ ਸਮੇਂ ਜਿਹੜੇ ਕਿ ਕਈ ਟੀਵੀ ਚੈਨਲਾਂ ਤੋਂ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ ਕਿ ਤੁਸੀਂ ਬੁਰਹਾਨ ਵਾਨੀ ਨੂੰ ਹੀਰੋ ਕਿਵੇਂ ਬਣਾ ਦਿੱਤਾ। ਤੇ ਵਾਰ-ਵਾਰ ਜਿਹੜਾ ਕਿ ਉਹਨਾਂ ਨੂੰ ਇਹੀ ਕਿਹਾ ਜਾਂਦਾ ਰਿਹਾ ਕਿਉਂਕਿ ਅਸੀਂ ਕਿਸੇ ਨੂੰ ਵੀ ਹੀਰੋ ਨਹੀਂ ਬਣਾ ਸਕਦੇ। ਤੁਸੀਂ ਜੇ ਕਹੋ ਕਿ ਅਸੀਂ ਜੇ ਤੁਹਾਨੂੰ ਕਹੀਏ ਕਿ ਤੁਸੀਂ ਬੁਰਹਾਨ ਵਾਨੀ ਨੂੰ ਹੀਰੋ ਮੰਨ ਲਓ, ਤੁਸੀਂ ਨਹੀਂ ਮੰਨੋਗੇ। ਪਰ ਜੇ ਤੁਸੀਂ ਕਹੋ ਕਸ਼ਮੀਰ ਦੇ ਲੋਕਾਂ ਨੂੰ ਕਿ ਉਹ ਬੁਰਹਾਨ ਵਾਨੀ ਨੂੰ ਅੱਤਵਾਦੀ ਮੰਨ ਲੈਣ ਤੇ ਕੋਈ ਵੀ ਦੁਨੀਆ ਦੀ ਤਾਕਤ ਉਹਨਾਂ ਨੂੰ ਇਹ ਮੰਨਵਾ ਨਹੀਂ ਸਕਦੀ। ਇੱਥੋਂ ਤੱਕ ਕਿ ਕਸ਼ਮੀਰ ਦੀ ਜਿਹੜੀ ਮੁੱਖ ਮੰਤਰੀ ਹੈ ਮਹਿਬੂਬਾ ਮੁਫਤੀ, ਅੱਜ ਤੱਕ ਉਹਨੇ ਬੁਰਹਾਨ ਵਾਨੀ ਨੂੰ ਕਦੀ ਵੀ ਅੱਤਵਾਦੀ ਨਹੀਂ ਕਿਹਾ, ਕਿਉਂਕਿ ਉਹਨੂੰ ਪਤਾ ਕਿ ਇਹਦੇ ਨਾਲ ਕਸ਼ਮੀਰ ਦੇ ਵਿੱਚ ਇੱਕ ਭੁਚਾਲ ਆ ਜਾਵੇਗਾ ਜੇ ਉਹਨੇ ਅੱਤਵਾਦੀ ਨੂੰ ਕਹਿ ਦਿੱਤਾ ਸੀ। ਪਰ ਇਹ ਮੀਡੀਆ ਜਿਹੜਾ ਕਿ ਅਸਲ ਵਿੱਚ ਕਿ ਘੱਟ ਗਿਣਤੀ ਕੌਮਾਂ ਦੀ ਜਿਹੜੀ ਆਵਾਜ਼ ਆ ਉਹ ਪਹਿਲਾਂ ਹੀ ਬਹੁਤ ਘੱਟ ਹੈ, ਉਹਨਾਂ ਨੂੰ ਦਬਾਇਆ ਜਾਂਦਾ, ਲਗਾਤਾਰ ਦਬਾਇਆ ਜਾਂਦਾ। ਤੇ ਇਹ ਜਿਹੜੀ ਥੋੜੀ ਬਹੁਤੀ ਆਵਾਜ਼ ਹੈ ਇਹਨੂੰ ਬੰਦ ਕਰਨ ਦੇ ਲਈ ਜਿਹੜੇ ਨੇ ਕਿ ਯਤਨ ਜਿਹੜੇ ਆ ਸ਼ੁਰੂ ਹੋ ਚੁੱਕੇ। ਇਹਦੇ ਲਈ ਹੌਲੀ ਹੌਲੀ ਕੋਈ ਨਾ ਕੋਈ ਬਹਾਨਾ ਜਿਹੜਾ ਕਿ ਉਹ ਲੱਭਿਆ ਜਾ ਰਿਹਾ। ਤੇ ਇਸੇ ਲੜੀ ਦੇ ਵਿੱਚ ਅਸੀਂ ਸੋਚ ਸਕਦੇ ਹਾਂ ਕਿ ਜਿਹੜਾ ਕਿ ਇਹ ਇਸ਼ੂ ਇੱਕ ਬਣਾਇਆ ਗਿਆ ਤੇ ਇਹ ਇੱਕ ਵੱਡੀ ਤਿਆਰੀ ਜਿਹੜੀ ਹੈ ਕਿ ਕੀਤੀ ਜਾ ਰਹੀ ਕਿ ਘੱਟ ਗਿਣਤੀ ਕੌਮਾਂ ਦੀ ਜਿਹੜੀ ਥੋੜੀ ਬਹੁਤੀ ਆਵਾਜ਼ ਵੀ ਜਿਹੜੀ ਹੈ ਕਿ ਹੌਲੀ ਹੌਲੀ ਕੋਈ ਨਾ ਕੋਈ ਬਹਾਨਾ ਬਣਾ ਕੇ ਇਸ਼ੂ ਬਣਾ ਕੇ ਜਿਹੜਾ ਕਿ ਹੌਲੀ ਹੌਲੀ ਉਹਨਾਂ ਨੂੰ ਉਹ ਵੀ ਦਬਾ ਦਿੱਤਾ ਜਾਵੇ। ਜੀ ਬਲਜੀਤ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹ ਜਿਹੜੇ ਬੁਰਹਾਨ ਵਾਨੀ ਨੇ ਇਹ ਕਸ਼ਮੀਰ ਦੇ ਲੋਕਾਂ ਦੇ ਹੀਰੋ ਨੇ ਤੇ ਉਹਨਾਂ ਦੇ ਪਰਸਪੈਕਟਿਵ ਤੋਂ ਤੁਸੀਂ ਇੱਕ ਸਟੋਰੀ ਕੀਤੀ, ਉਹਨੂੰ ਕਿਵੇਂ ਇੰਡੀਅਨ ਮੀਡੀਆ ਵੱਲੋਂ ਪੋਰਟਰੇ ਕੀਤਾ ਗਿਆ ਤੇ ਸਾਰਾ ਜਿਹੜਾ ਹੈਗਾ ਨਰੇਸ਼ਨ ਉਹਦਾ ਟੈਰਰਿਜ਼ਮ ਦੇ ਨਾਲ ਜੋੜ ਕੇ, ਪਾਕਿਸਤਾਨ ਦੇ ਨਾਲ ਜੋੜ ਕੇ, ਫਿਰ ਖਾਲਿਸਤਾਨ ਦੇ ਨਾਲ ਜੋੜ ਕੇ ਜਿਹੜਾ ਪੇਸ਼ ਕੀਤਾ ਜਾਣਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਇਸ ਬਾਰੇ ਤੁਸੀਂ ਵਿਚਾਰ ਦਿੱਤੇ ਆ। ਪਰ ਜਦੋਂ ਅਸੀਂ ਓਵਰਆਲ ਜੇ ਦੇਖਣਾ ਹੋਵੇ ਤਾਂ ਖਾਸ ਤੌਰ 'ਤੇ ਜਦੋਂ ਘੱਟ ਗਿਣਤੀਆਂ ਦੇ ਮਸਲੇ ਦੀ ਗੱਲ ਅਸੀਂ ਕਰਦੇ ਹਾਂ ਤਾਂ ਇੰਡੀਅਨ ਮੀਡੀਆ ਵੱਲੋਂ ਕਿਵੇਂ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਜਾਂ ਕਿਸ ਹਿਸਾਬ ਨਾਲ ਉਹਨਾਂ ਨੂੰ ਡੀਲ ਕੀਤਾ ਜਾਂਦਾ, ਇਹਦੇ 'ਤੇ ਜਿਹੜਾ ਓਵਰਆਲ ਉਹ ਹੈਗਾ, ਜਦੋਂ ਅਸੀਂ ਫਰੀਡਮ ਆਫ ਸਪੀਚ ਦੀ ਜਾਂ ਫਰੀਡਮ ਆਫ ਐਕਸਪ੍ਰੈਸ਼ਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਆਪਣੇ ਓਪੀਨੀਅਨ ਨੂੰ ਕਿਵੇਂ ਲੋਕਾਂ ਦੇ ਸਾਹਮਣੇ ਰੱਖਦੇ ਹਾਂ। ਉਹਦੀ ਇੱਕ ਆਜ਼ਾਦੀ ਦੀ ਜਿਹੜੀ ਗੱਲ ਹੈ, ਪ੍ਰੈਸ ਦੀ ਫਰੀਡਮ ਦੀ, ਮੀਡੀਆ ਦੀ ਫਰੀਡਮ ਦੀ ਜਦੋਂ ਗੱਲ ਆਉਂਦੀ ਹੈ ਤਾਂ ਉਹਨੂੰ ਤੁਸੀਂ ਉੱਥੇ ਬੈਠਿਆਂ ਕਿਵੇਂ ਮਹਿਸੂਸ ਕਰਦੇ ਹੋ ਕਿ ਕਿੰਨੀ ਕੁ ਆਜ਼ਾਦੀ ਹੈ ਭਾਰਤ ਦੇ ਵਿੱਚ ਮੀਡੀਆ ਨੂੰ ਆਪਣੀ ਗੱਲ ਕਹਿਣ ਦੀ? ਵੇਖੋ, ਜੇ ਤੇ ਅਸੀਂ ਇਹਨਾਂ ਹਿੰਦੀ ਚੈਨਲਾਂ ਜਾਂ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲਿਆਂ ਦੀ ਆਜ਼ਾਦੀ ਕਹੀਏ ਤੇ ਇਹਨਾਂ ਨੂੰ ਤੇ ਕੋਈ ਵੀ ਬੰਦਸ਼ ਨਹੀਂ, ਇਹਨਾਂ ਨੂੰ ਤੇ ਆਜ਼ਾਦੀ ਹੀ ਆਜ਼ਾਦੀ ਹੈ। ਪਰ ਇਹਨਾਂ ਦੇ ਜ਼ੁਲਮ ਤੋਂ ਪੀੜਤ ਧਿਰਾਂ ਜਦੋਂ ਕੋਈ ਵੀ ਗੱਲ ਕਰਨਾ ਚਾਹੁੰਦੀਆਂ ਤੇ ਉਹਨਾਂ ਲਈ ਕੋਈ ਆਜ਼ਾਦੀ ਨਹੀਂ। ਵਾਰ-ਵਾਰ ਪੈਰ ਪੈਰ ਤੇ ਉਹਨਾਂ ਦੇ ਲਈ ਰੁਕਾਵਟਾਂ ਖੜੀਆਂ ਕੀਤੀਆਂ ਜਾਂਦੀਆਂ। ਇਹ ਲੰਮੇ ਸਮੇਂ ਤੋਂ ਜਿਹੜਾ ਕਿ ਇਹ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਚੱਲਦਾ ਆ ਰਿਹਾ ਤੇ ਅਸੀਂ ਦੇਖਦੇ ਹਾਂ ਕਿ ਘੱਟ ਗਿਣਤੀ ਕੌਮਾਂ ਦੀ ਗੱਲ ਕਰਨ ਵਾਲਾ ਜਿਹੜਾ ਵੀ ਮੀਡੀਆ ਤੇ ਉਹਦੇ ਰਸਤੇ ਦੇ ਵਿੱਚ ਇੰਨੀਆਂ ਜ਼ਿਆਦੀਆਂ ਰੁਕਾਵਟਾਂ ਖੜੀਆਂ ਕੀਤੀਆਂ ਜਾਂਦੀਆਂ ਪੈਰ ਪੈਰ ਤੇ, ਜਿਹੜਾ ਕਿ ਹੌਲੀ ਹੌਲੀ ਜਿਹੜੀ ਹੈ ਕਿ ਉਹ ਆਵਾਜ਼ ਜਿਹੜੀ ਹੈ ਉਹ ਬੰਦ ਹੋ ਜਾਂਦੀ। ਸਾਡੇ ਦੇਖਦੇ ਦੇਖਦੇ ਜਿਹੜਾ ਕਿ ਅਸੀਂ ਕਈ ਮੈਗਜ਼ੀਨ ਜਿਹੜੇ ਨੇ ਪੰਥਕ ਹੱਕਾਂ ਦੀ ਗੱਲ ਕਰਨ ਵਾਲੇ ਉਹ ਦੇਖਦੇ ਦੇਖਦੇ ਸਾਡੇ ਬੰਦ ਹੋ ਗਏ ਜੀ। ਤੇ ਕਈ ਜਿਹੜੇ ਅਜੇ ਤੱਕ ਵੀ ਕੋਸ਼ਿਸ਼ ਕਰਕੇ ਲੱਗੇ ਹੋਏ ਆ ਕਿ ਅਸੀਂ ਇਸ ਆਵਾਜ਼ ਨੂੰ ਬੰਦ ਨਹੀਂ ਹੋਣ ਦੇਣਾ ਤੇ ਉਹਨਾਂ ਦੇ ਲਈ ਜਿਹੜਾ ਕਿ ਵਾਰ-ਵਾਰ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਵੀ ਤਾਂ ਕਿ ਵੀ ਪਹਿਲਾਂ ਤੇ ਉਹਨਾਂ ਨੂੰ ਜਿਹੜਾ ਕਿ ਲਾਲਚ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ, ਖਰੀਦਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਡਰਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਡਰ ਕੇ ਜਿਹੜਾ ਕਿ ਇਹ ਬੰਦ ਕਰ ਦੇਣ। ਤੇ ਜੇ ਕੋਈ ਨਹੀਂ ਡਰਦਾ ਤੇ ਉਹਦੇ ਨਾਲ ਜੁੜੇ ਹੋਈਆਂ ਹੋਰ ਧਿਰਾਂ ਜਿਹੜੀਆਂ ਨੇ ਕਿ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਕਿ ਸਾਡਾ ਮੈਗਜ਼ੀਨ ਬੁੱਕ ਕਰਾਉਣ ਵਾਲੇ ਪ੍ਰਤੀਨਿਧ ਜਿਹੜੇ ਸੀਗੇ ਜੀ ਤੇ ਉਹਨਾਂ ਦੇ ਘਰਾਂ ਦੇ ਵਿੱਚ ਫੋਨ ਕਰ ਕਰਕੇ ਜਿਹੜਾ ਕਿ ਕੁਝ ਸਰਕਾਰੀ ਏਜੰਸੀਆਂ ਦੇ ਲੋਕ ਉਹਨਾਂ ਨੂੰ ਪੁੱਛਦੇ ਸੀ ਕਿ ਜਿਹੜਾ ਕਿ ਅਸੀਂ ਉਹਨੂੰ ਮਿਲਣਾ, ਉਹ ਫਲਾਣਾ ਮੈਗਜ਼ੀਨ ਜਿਹੜਾ ਕਿ ਉਹਦਾ ਪ੍ਰਤੀਨਿਧ ਬਣਿਆ ਤੇ ਅਸੀਂ ਥੋੜੀ ਬਹੁਤੀ ਇਨਕੁਆਇਰੀ ਜਿਹੜੀ ਕਰਨੀ ਤਾਂ ਕਿ
ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਲੰਮੇ ਸਮੇਂ ਤੋਂ ਚੱਲ ਰਹੀਆਂ, ਪਰ ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਅਕਾਲ ਪੁਰਖ ਦੀ ਕਿਰਪਾ ਤੇ ਪੰਥ ਦਰਦੀ ਵੀਰਾਂ ਦਾ ਸਹਿਯੋਗ ਜਿਹੜਾ ਕਿ ਅਸੀਂ ਲਗਾਤਾਰ ਇਸ ਆਵਾਜ਼ ਨੂੰ ਜਿਹੜਾ ਕਿ ਅਜੇ ਤੱਕ ਬੰਦ ਨਹੀਂ ਹੋਣ ਦਿੱਤਾ। ਜੀ ਬਲਜੀਤ ਸਿੰਘ ਜੀ, ਜਿਵੇਂ ਤੁਸੀਂ ਜਿਹੜਾ ਸਿੱਖ ਮੀਡੀਆ ਹੈਗਾ ਉਹਦੀ ਇੰਪੋਰਟੈਂਸ ਦੀ ਗੱਲ ਕਰਦੇ ਹੋ, ਤਾਂ ਮੈਂ ਤੁਹਾਡੇ ਕੋਲੋਂ ਤੁਹਾਡੇ ਸ਼ਬਦਾਂ ਦੇ ਵਿੱਚ ਥੋੜ੍ਹਾ ਜਿਹਾ ਵਿਸਥਾਰ ਨਾਲ ਜਾਣਨਾ ਚਾਹੂੰਗਾ ਕਿ ਜਦੋਂ ਅਸੀਂ ਨੈਰੇਟਿਵ ਦੀ ਗੱਲ ਕਰਦੇ ਹਾਂ ਜਾਂ ਦ੍ਰਿਸ਼ਟੀਕੋਣ ਦੀ ਗੱਲ ਕਰਦੇ ਹਾਂ, ਤਾਂ ਜਿਹੜਾ ਇੰਡੀਅਨ ਮੀਡੀਆ ਉਹਦੇ ਵੱਲੋਂ ਹਮੇਸ਼ਾ ਜਿਹੜੀ ਸਰਕਾਰੀ ਆਵਾਜ਼ ਹੈਗੀ ਹੈ ਉਹਨੂੰ ਹੂਬਹੂ ਇਨ ਬਿਨ ਲਾਗੂ ਕਰ ਦਿੱਤਾ ਜਾਂਦਾ, ਬਲਕਿ ਇੱਥੋਂ ਤੱਕ ਉਹਨਾਂ ਵੱਲੋਂ ਇਹ ਵੀ ਕਿਹਾ ਜਾਣਾ ਕਿ ਸਾਨੂੰ ਸ਼ੱਕ ਹੈ ਕਿ ਇਹਦੇ ਜਿਹੜੇ ਤਾਰ ਨੇ ਉਹ ਪਾਕਿਸਤਾਨ ਦੇ ਨਾਲ ਜਾਂ ISI ਦੇ ਨਾਲ ਜੁੜੇ ਹੋ ਸਕਦੇ ਆ, ਤਾਂ ਮੀਡੀਆ ਵੱਲੋਂ ਕਿਵੇਂ ਉਹਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਇੱਕ ਜਿਹੜਾ ਮੀਡੀਆ ਟਰਾਇਲ ਹੈ ਉਹੀ ਕਰ ਦਿੱਤਾ ਜਾਂਦਾ ਹੈ। ਫੈਸਲਾ ਆਉਣ ਤੋਂ ਪਹਿਲਾਂ, ਅਦਾਲਤ ਵੱਲੋਂ ਕੋਈ ਫੈਸਲਾ ਦਿੱਤੇ ਜਾਣ ਤੋਂ ਪਹਿਲਾਂ ਜਿਹੜਾ ਮੁਲਜ਼ਮ ਹੁੰਦਾ ਉਹਨੂੰ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ। ਸੋ ਇੱਦਾਂ ਦੀ ਸਥਿਤੀ ਦੇ ਵਿੱਚ ਜਿਹੜਾ ਇੱਕ ਡਾਇਵਰਸ ਓਪੀਨੀਅਨ ਹੈ ਜਾਂ ਇੱਕ ਵਿਰੋਧੀ ਧਿਰ ਦੀ ਆਵਾਜ਼ ਹੈ, ਉਹ ਘੱਟ ਗਿਣਤੀਆਂ ਦੇ ਹਵਾਲੇ ਨਾਲ ਅਸੀਂ ਖਾਸ ਤੌਰ 'ਤੇ ਜੇ ਸਿੱਖ ਮੀਡੀਆ ਦੀ ਗੱਲ ਕਰਨੀ ਹੋਵੇ, ਤਾਂ ਇੱਦਾਂ ਦੀ ਸਥਿਤੀ ਦੇ ਵਿੱਚ ਸਿੱਖ ਮੀਡੀਆ ਦੀ ਉਹ ਮੈਗਜ਼ੀਨ ਹੋਣ, ਚੈਨਲ ਹੋਣ ਜਾਂ ਰੇਡੀਓ ਚੈਨਲਸ ਹੋਣ, ਉਹਨਾਂ ਦੀ ਕੀ ਇੰਪੋਰਟੈਂਸ ਹੈਗੀ ਹੈ ਅੱਜ ਦੀ ਡੇਟ ਦੇ ਵਿੱਚ? ਹਾਂ ਦੇਖੋ, ਜਿਵੇਂ ਤੁਸੀਂ ਇਹ ਗੱਲ ਕੀਤੀ ਆ ਕਿ ਹਰੇਕ ਚੀਜ਼ ਨੂੰ ਜਿਹੜਾ ਕਿ ਜਿਹੜੀ ਗੱਲ ਇਹਨਾਂ ਨੂੰ ਪਸੰਦ ਨਹੀਂ ਆਉਂਦੀ ਤੇ ਉਸ ਨੂੰ ਪਾਕਿਸਤਾਨ ਦੇ ਨਾਲ ਜੋੜ ਦਿੱਤਾ ਜਾਂਦਾ। ਜਿਵੇਂ ਕਿ ਅਸੀਂ ਇੱਕ ਸਿੱਧੀ ਜੀ ਮਿਸਾਲ ਹੈ ਕਿ UNO ਦੇ ਵਿੱਚ ਮਨੁੱਖੀ ਹੱਕਾਂ ਦਾ ਇੱਕ ਐਲਾਨਨਾਮਾ ਜਿਹੜਾ ਕਿ 1948 ਦੇ ਵਿੱਚ ਪਾਸ ਹੋਇਆ ਜੀ, ਜਿਹਦੇ ਪਾਬੰਦ ਰਹਿਣ ਦੇ ਜਿਹੜੇ ਕਿ ਬਹੁਤ ਦੇਸ਼ ਨੇ ਜਿਨ੍ਹਾਂ ਨੇ ਕਿ ਉਹਦੇ ਉੱਤੇ ਸਾਈਨ ਕੀਤੇ ਨੇ, ਜਿਨ੍ਹਾਂ ਦੇ ਵਿੱਚ ਇੰਡੀਆ ਵੀ ਇੱਕ ਹੈ। ਉਹਦੇ ਵਿੱਚ ਇਹ ਲਿਖਿਆ ਹੋਇਆ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਆਖਰੀ ਚਾਰੇ ਦੇ ਤੌਰ ਤੇ ਕਿਸੇ ਨੂੰ ਹਥਿਆਰ ਚੁੱਕਣ ਲਈ ਮਜਬੂਰ ਨਾ ਕੀਤਾ ਜਾਵੇ, ਤਾਂ ਇਹਦੇ ਲਈ ਜ਼ਰੂਰੀ ਹੈ ਕਿ ਉਹਦੇ ਮਨੁੱਖੀ ਹੱਕਾਂ ਦੀ ਰਾਖੀ ਜਿਹੜੀ ਆ ਉਹ ਕਾਨੂੰਨ ਰਾਹੀਂ ਕੀਤੀ ਜਾਵੇ ਜੀ। ਪਰ ਇਹੀ ਗੱਲ ਜਦੋਂ ਅਸੀਂ ਕਹਿੰਦੇ ਹਾਂ ਕਿਸੇ TV ਡਿਬੇਟ ਦੇ ਉੱਤੇ, ਤੇ ਵਾਰ-ਵਾਰ ਇਹ ਕਿਹਾ ਜਾ ਰਿਹਾ ਸੀਗਾ ਕਿ ਤੁਸੀਂ ਹਥਿਆਰ ਚੁੱਕਣ ਨੂੰ ਜਸਟੀਫਾਈ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਹਥਿਆਰ ਚੁੱਕਣ ਲਈ ਉਕਸਾ ਰਹੇ ਹੋ। ਤੇ ਇਸ ਤਰ੍ਹਾਂ ਦੀ ਜਿਹੜੀ ਹੈ ਕਿ ਨੀਤੀ ਜਿਹੜੀ ਹੈ ਕਿ ਹਮਲਾਵਰ ਨੀਤੀ ਕਿ ਘੱਟ ਗਿਣਤੀ ਕੌਮਾਂ ਨੂੰ ਬਿਲਕੁਲ ਆਵਾਜ਼ ਨਹੀਂ ਕੱਢਣ ਦੇਣੀ। ਇਹਨਾਂ ਨੇ ਇੱਕ ਰਾਸ਼ਟਰ ਦਾ ਮਤਲਬ ਜਿਹੜਾ ਕਿ ਉਹ ਬਣਾ ਲਿਆ ਕਿ ਹਕੂਮਤ ਤੇ ਹਕੂਮਤ ਦੇ ਨਾਲ ਜੁੜੇ ਹੋਏ ਜੋ ਵੀ ਨੇ, ਫੌਜ ਆ ਜਾਂ ਕੋਈ ਹੋਰ ਪੈਰਾਮਿਲਟਰੀ ਫੋਰਸਾਂ ਨੇ, ਤੇ ਇਹਨਾਂ ਨੂੰ ਮਿਲ ਕੇ ਇੱਕ ਰਾਸ਼ਟਰ ਬਣ ਜਾਂਦਾ। ਜਦ ਕਿ ਕੋਈ ਰਾਸ਼ਟਰ ਜਿਹੜਾ ਉਹ ਅਸਲ ਵਿੱਚ ਉਹਨਾਂ ਲੋਕਾਂ ਨਾਲ ਬਣਦਾ ਜਿਹੜੇ ਕਿਰਤ ਕਰਦੇ ਨੇ ਤੇ ਆਪਣੇ ਟੈਕਸ ਭਰਦੇ ਨੇ, ਜਿਨ੍ਹਾਂ ਦੇ ਨਾਲ ਇਹਨਾਂ ਸਾਰਿਆਂ ਦੇ ਖਰਚੇ ਨਿਕਲਦੇ ਆ ਜੀ। ਜਦੋਂ ਉਹਨਾਂ ਲੋਕਾਂ ਦੇ ਉੱਤੇ ਕੋਈ ਵੀ ਜ਼ੁਲਮ ਕਰਦਾ, ਭਾਵੇਂ ਉਹ ਫੌਜ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ, ਮੀਡੀਆ ਦੀ ਜ਼ਿੰਮੇਵਾਰੀ ਹੈ ਕਿ ਉਹਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਵੇ। ਜੇ ਆਰਮੀ ਕਿਸੇ ਥਾਂ ਦੇ ਉੱਤੇ ਲੋਕਾਂ ਦੇ ਉੱਤੇ ਜ਼ੁਲਮ ਕਰਦੀ ਹੈ ਤੇ ਇਹ ਮੀਡੀਆ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਜ਼ੁਲਮ ਨੂੰ ਸਾਹਮਣੇ ਲਿਆਂਦਾ ਜਾਵੇ ਜੀ। ਪਰ ਲੰਮੇ ਸਮੇਂ ਤੋਂ ਜਿਹੜਾ ਕਿ ਅਸੀਂ ਦੇਖਦੇ ਹਾਂ ਕਿ ਆਰਮੀ ਵੱਲੋਂ ਜਿਹੜੇ ਜ਼ੁਲਮ ਕੀਤੇ ਜਾਂਦੇ ਨੇ, ਦਰਬਾਰ ਸਾਹਿਬ ਤੇ ਹਮਲਾ ਕਰਨ ਵੇਲੇ ਜਿਹੜੇ ਜ਼ੁਲਮ ਮਿਲਟਰੀ ਵੱਲੋਂ ਕੀਤੇ ਗਏ, ਨਿੱਕੇ ਨਿੱਕੇ ਬੱਚਿਆਂ ਨੂੰ ਜਿਹੜਾ ਕਿ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ, ਹੱਥ ਪਿੱਛੇ ਬੰਨ੍ਹ ਕੇ ਗੋਲੀਆਂ ਮਾਰੀਆਂ ਗਈਆਂ, ਸ਼ਰਧਾਲੂ ਬੀਬੀਆਂ ਦੇ ਨਾਲ ਬਲਾਤਕਾਰ ਕੀਤੇ ਗਏ। ਇਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਜਿਹੜਾ ਕਿ ਸਮੇਂ-ਸਮੇਂ ਤੇ ਜਿਹੜੀਆਂ ਕਿ ਇਹ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਕਿ ਉੱਥੇ ਆਮ ਲੋਕਾਂ ਤੇ ਕਿਸ ਤਰ੍ਹਾਂ ਜ਼ੁਲਮ ਕੀਤੇ ਜਾਂਦੇ ਆ, ਉੱਥੋਂ ਦੀਆਂ ਔਰਤਾਂ ਦੇ ਨਾਲ ਬਲਾਤਕਾਰ ਕੀਤੇ ਜਾਂਦੇ ਆਰਮੀ ਵੱਲੋਂ। ਇਸੇ ਤਰ੍ਹਾਂ ਮਣੀਪੁਰ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਸਮੇਂ ਉੱਥੋਂ ਦੀਆਂ ਔਰਤਾਂ ਨੇ ਨਗਨ ਹੋ ਕੇ ਜਿਹੜਾ ਪ੍ਰੋਟੈਸਟ ਕੀਤਾ ਸੀ ਕਿ ਇੰਡੀਅਨ ਆਰਮੀ ਜਿਹੜੀ ਹੈ ਕਿ ਉਹ ਇੱਥੋਂ ਦੀਆਂ ਔਰਤਾਂ ਨਾਲ ਰੇਪ ਕਰਦੀ ਹੈ। ਇਸ ਤਰ੍ਹਾਂ ਦੀਆਂ ਖਬਰਾਂ ਨੂੰ ਜਿਹੜਾ ਕਿ ਇਹ ਮੀਡੀਆ ਜਿਹੜਾ ਉਹ ਨਹੀਂ ਉਛਾਲਦਾ, ਤੇ ਇਸ ਕਰਕੇ ਇਹਨਾਂ ਦੇ ਲਈ ਰਾਸ਼ਟਰ ਜਿਹੜਾ ਉਹ ਸਿਰਫ ਹਕੂਮਤ ਆ ਤੇ ਹਕੂਮਤ ਦੇ ਜਿਹੜੇ ਸੰਦ ਨੇ, ਜਿਹੜੀਆਂ ਫੌਜਾਂ ਨੇ, ਆਮ ਲੋਕਾਂ ਦੀ ਗੱਲ ਕਰਨਾ ਜਿਹੜਾ ਕਿ ਉਹ ਇਸ ਦੇਸ਼ ਦੇ ਵਿੱਚ ਇੱਕ ਗੁਨਾਹ, ਇੱਕ ਰਾਸ਼ਟਰ ਧਰੋਹ ਆ, ਦੇਸ਼ ਧਰੋਹ ਆ, ਤੇ ਜਾਂ ਇਹ ਗੱਲ ਕਰਨ ਵਾਲੇ ਜਿਹੜੇ ਨੇ ਕਿ ਉਹ ਪਾਕਿਸਤਾਨ ਦੇ ਏਜੰਟ ਨੇ। ਇਹੀ ਲਾਈਨ ਤੇ ਜਿਹੜਾ ਕਿ ਮੀਡੀਆ ਚੱਲ ਰਿਹਾ, ਤੇ ਸੱਚ ਦੀ ਗੱਲ ਕਰਨ ਵਾਲੇ, ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਜਿਹੜੇ ਆ ਕਿ ਉਹਨਾਂ ਨੂੰ ਇਸੇ ਹੀ ਤਰ੍ਹਾਂ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ, ਕੀਤੀ ਜਾਂਦੀ ਹੈ, ਤੇ ਅੱਗੇ ਤੋਂ ਵੀ ਮੇਰੇ ਖਿਆਲ ਇਹ ਇਸੇ ਤਰ੍ਹਾਂ ਜਿਹੜਾ ਕਿ ਇਹ ਵਰਤਾਰਾ ਜਿਹੜਾ ਚੱਲਦਾ ਰਹੇਗਾ ਜੀ।
ਬਲਜੀਤ ਸਿੰਘ ਜੀ, ਜਿਵੇਂ ਤੁਸੀਂ ਹਿੰਦੂਤਵਾ ਦੀ ਗੱਲ ਕੀਤੀ ਹੈ, ਜਾਂ ਅਸੀਂ ਜਦੋਂ ਸਿੱਖਾਂ ਦੇ ਮਾਮਲੇ ਦੇ ਵਿੱਚ ਜਾਂ ਘੱਟ ਗਿਣਤੀਆਂ ਦੇ ਮਾਮਲੇ ਦੇ ਵਿੱਚ ਦੇਖਦੇ ਹਾਂ ਕਿ ਕਿਵੇਂ ਇੱਕ ਮੀਡੀਆ ਟਰਾਇਲ ਕੀਤਾ ਜਾਂਦਾ ਹੈ, ਅਤੇ ਜਦੋਂ ਗੱਲ ਜਿਹੜੇ RSS ਦੇ ਨਾਲ ਸੰਬੰਧਿਤ ਜਾਂ ਭਾਜਪਾ ਦੇ ਨਾਲ ਸੰਬੰਧਿਤ ਇਸ਼ੂਜ਼ ਦੀ ਆਉਂਦੀ ਹੈ, ਕਿਵੇਂ ਜਿਹੜੇ ਹਿੰਦੂਤਵਾ ਦੇ ਨਾਲ ਰਿਲੇਟਿਡ ਉਹਨਾਂ ਨੂੰ ਪ੍ਰਮੋਟ ਕਰਨ ਦੇ ਜਾਂ ਪ੍ਰੋਪੇਗੇਟ ਕਰਨ ਦੇ ਵਾਲੇ ਜਿਹੜੇ ਲੋਕ ਨੇ, ਉਹ ਭਾਵੇਂ ਅਸੀਮਾਨੰਦ ਹੋਵੇ, ਸਾਧਵੀ ਪ੍ਰਗਿਆ ਹੋਵੇ, ਜਦੋਂ ਉਹਨਾਂ ਦੇ ਟਰਾਇਲਸ ਦੀ ਗੱਲ ਆਉਂਦੀ ਹੈ ਤੇ ਉੱਥੇ ਮੀਡੀਆ ਦਾ ਜਿਹੜਾ ਰੁਖ ਹੈਗਾ ਉਹ ਕਿਵੇਂ ਦਾ ਹੁੰਦਾ, ਤੇ ਘੱਟ ਗਿਣਤੀਆਂ ਦੇ ਪ੍ਰਤੀ ਜਿਹੜਾ ਮੀਡੀਆ ਦਾ ਰੁਖ ਹੈ ਇੰਡੀਅਨ ਮੀਡੀਆ ਦਾ, ਉਹ ਕਿਵੇਂ ਦਾ ਹੁੰਦਾ? ਸੋ ਕੀ ਤੁਹਾਨੂੰ ਜਿਹੜਾ ਇਹ ਕਿਤੇ ਨਾ ਕਿਤੇ ਦੋਗਲਾਪਨ ਨਜ਼ਰ ਆਉਂਦਾ ਹੈ ਮੀਡੀਆ ਦੀ ਨੀਤੀ ਦੇ ਵਿੱਚ? ਹਾਂ, ਨਹੀਂ, ਬਿਲਕੁਲ। ਹੁਣ ਆਪਣੇ ਸਾਹਮਣੇ ਆ ਕਿ ਇੱਕ ਮੈਗਜ਼ੀਨ ਦੇ ਕਵਰ ਪੇਜ ਦੇ ਉੱਤੇ ਲੱਗੀ ਫੋਟੋ ਨੂੰ ਕਿੰਨਾ ਵੱਡਾ ਇਸ਼ੂ ਬਣਾ ਕੇ ਜਿਹੜਾ ਕਿ ਜਿੰਨੇ ਵੀ TV ਚੈਨਲ ਸੀ ਸਾਰਿਆਂ ਦੇ ਉੱਤੇ ਜਿਹੜੀ ਆ ਕਿ ਇਸ ਤਰ੍ਹਾਂ ਦੀ ਬਹਿਸ ਜਿਹੜੀ ਆ ਛੇੜ ਦਿੱਤੀ ਗਈ। ਪਰ ਆ ਪਿਛਲੇ ਦਿਨੀ ਇੱਕ ਘਟਨਾ ਹੋਈ ਹੈ ਮਹਾਰਾਸ਼ਟਰ ਦੇ ਵਿੱਚ, ਕੋਰੇਗਾਮ ਦੇ ਵਿੱਚ, ਜਿੱਥੇ ਦਲਿਤਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਲੋਕਾਂ ਦੇ ਉੱਤੇ ਹਮਲਾ ਕੀਤਾ ਗਿਆ, ਉਹਨਾਂ ਦੀਆਂ ਗੱਡੀਆਂ ਭੰਨ ਦਿੱਤੀਆਂ ਗਈਆਂ, ਸਾੜ ਦਿੱਤੀਆਂ ਗਈਆਂ, ਤੇ ਜਿਹੜੀਆਂ ਖਬਰਾਂ ਉਹਨਾਂ ਦੇ ਮੁਤਾਬਕ 4 ਦਲਿਤ ਜਿਹੜੇ ਕਿ ਉਹ ਕਤਲ ਕਰ ਦਿੱਤੇ ਗਏ। ਪਰ ਇਸ ਮੁੱਦੇ ਨੂੰ ਜਿਹੜਾ ਕਿ ਨਹੀਂ ਉਭਾਰਿਆ ਜਾ ਰਿਹਾ ਮੀਡੀਆ ਦੇ ਵੱਲੋਂ, ਤੇ ਸਿਰਫ ਇਹੀ ਜਿਹੜੀ ਖਬਰਾਂ ਦਿੱਤੀਆਂ ਜਾ ਰਹੀਆਂ ਕਿ ਉੱਥੇ ਹਿੰਸਾ ਹੋਈ ਹੈ, ਤੇ ਹੁਣ ਜਿਹੜਾ ਕਿ ਪ੍ਰਤੀਕਰਮ ਦੇ ਵਿੱਚ ਜਿਹੜਾ ਕਿ ਕੋਈ ਧਿਰਾਂ ਨੇ ਉੱਥੋਂ ਦਾ ਬੰਦ ਦਾ ਐਲਾਨ ਕੀਤਾ ਹੋਇਆ। ਪਰ ਉਸ ਤਰੀਕੇ ਦੀ ਡਿਬੇਟ ਜਿਹੜੀ ਹੈ ਕਿ ਕਿਸੇ ਵੀ ਮੈਂ TV ਚੈਨਲ ਤੇ ਵੇਖਣ ਨੂੰ ਨਹੀਂ ਮਿਲੀ। ਇਹ ਇੱਕ ਸਪਸ਼ਟ ਗੱਲ ਹੈ ਕਿ ਮੀਡੀਆ ਜਿਹੜਾ ਇਹ ਦੋਗਲੀ ਨੀਤੀ ਤੇ ਚੱਲ ਰਿਹਾ। ਜਿਸ ਵੇਲੇ ਹਿੰਦੂਵਾਦੀਆਂ ਦੇ ਜੋ ਵੀ ਆਪਣਾ ਉਹਨਾਂ ਵੱਲੋਂ ਕੀਤਾ ਜਾਂਦਾ, ਗੁਨਾਹ ਕੀਤਾ ਜਾਂਦਾ, ਉਹਨਾਂ ਵੱਲੋਂ ਹਮਲੇ ਕੀਤੇ ਜਾਂਦੇ ਨੇ, ਉਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਲਿਆ ਜਾਂਦਾ ਜਿੰਨਾ ਕਿ ਘੱਟ ਗਿਣਤੀ ਕੌਮਾਂ ਜਿਹੜੀਆਂ ਨੇ, ਤੇ ਉਹ ਇੱਕ ਮੈਗਜ਼ੀਨ ਦੇ ਉੱਤੇ ਕਵਰ ਪੇਜ ਤੇ ਲੱਗੇ ਟਾਈਟਲ ਨੂੰ ਇੰਨਾ ਵੱਡਾ ਇਸ਼ੂ ਬਣਾ ਦਿੱਤਾ ਜਾਂਦਾ, ਪਰ ਹਿੰਦੂਵਾਦੀਆਂ ਵੱਲੋਂ ਕਤਲ ਵੀ ਕਰ ਦਿੱਤੇ ਜਾਂਦੇ ਤੇ ਇੰਨਾ ਵੱਡਾ ਇਸ਼ੂ ਨਹੀਂ ਬਣਾਇਆ ਜਾਂਦਾ। ਜੀ ਬਲਜੀਤ ਸਿੰਘ ਜੀ, ਇਸੇ ਦੇ ਨਾਲ ਅਸੀਂ ਜਦੋਂ ਘੱਟ ਗਿਣਤੀਆਂ ਦੀ ਗੱਲ ਕਰਦੇ ਹਾਂ ਤੇ ਕਸ਼ਮੀਰ ਦੀ ਜਿਹੜੀ ਸਟਰਗਲ ਹੈਗੀ ਹੈ ਤੇ ਜਿਹੜੀ ਸਿੱਖ ਸਟਰਗਲ ਹੈ, ਇਹਨਾਂ ਨੂੰ ਆਪਸ ਦੇ ਵਿੱਚ ਰਿਲੇਟ ਕਰਕੇ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਜਦੋਂ ਅਸੀਂ ਮੈਗਜ਼ੀਨ ਦੇ ਕਵਰ ਪੇਜ ਦੀ ਵੀ ਗੱਲ ਕਰੀਏ ਤਾਂ ਇੱਕ ਪਾਸੇ ਜਿੱਥੇ ਬੁਰਹਾਨ ਵਾਨੀ ਦੀ ਫੋਟੋ ਸੀ, ਉੱਥੇ ਦੂਜੇ ਪਾਸੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਫੋਟੋ ਸਾਨੂੰ ਨਜ਼ਰ ਆਉਂਦੀ ਹੈ, ਜਿਸ ਮੈਗਜ਼ੀਨ ਦੇ ਕਵਰ ਪੇਜ ਨੂੰ ਇੰਨਾ ਇਸ਼ੂ ਬਣਾਇਆ ਗਿਆ। ਸੋ ਇਹਨਾਂ ਜਿਹੜਾ ਦੋਵਾਂ ਸਟਰਗਲਸ ਦਾ ਰਿਲੇਸ਼ਨ ਹੈ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਤੇ ਜਦੋਂ ਅਸੀਂ ਮੀਡੀਆ ਦੇ ਪਰਸਪੈਕਟਿਵ ਤੋਂ ਗੱਲ ਕਰਦੇ ਹਾਂ, ਖਾਸ ਤੌਰ ਤੇ ਸਿੱਖ ਮੀਡੀਆ ਦੀ, ਉਹਦੀ ਕੀ ਇੰਪੋਰਟੈਂਸ ਹੈ, ਜਾਂ ਇਹਨੂੰ ਅੱਗੇ ਲੈ ਕੇ ਇਸ ਹੱਕ ਦੀ ਆਵਾਜ਼ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਉਹਨਾਂ ਦਾ ਕੀ ਰੋਲ ਹੈ? ਹਾਂ, ਇਹ ਦੇਖੋ ਕਿ ਅਸੀਂ ਜੇ ਵੇਖੀਏ 1947 ਤੋਂ ਲੈ ਕੇ, ਤੇ ਉਸ ਵੇਲੇ ਸਿੱਖਾਂ ਨੇ ਆਪਣਾ ਆਪਾਂ ਨੂੰ ਪਤਾ ਹੀ ਹੈ ਕਿ ਇੱਕ ਵੱਖਰਾ ਦੇਸ਼ ਮਿਲ ਰਿਹਾ ਸੀ, ਪਰ ਉਹ ਨਾਂ ਲੈ ਕੇ ਜਿਹੜਾ ਕਿ ਹਿੰਦੁਸਤਾਨ ਦੇ ਨਾਲ ਆਪਣੀ ਕਿਸਮਤ ਜੋੜੀ ਜੀ। ਤੇ ਇਹਦੇ ਨਾਲ ਜਿਹੜਾ ਕਿ ਕਈ ਸਟੇਟਾਂ ਜਿਹੜੀਆਂ ਨੇ ਕਿ ਜਿੱਥੇ ਆਜ਼ਾਦੀ ਚਾਹੁੰਦੇ ਸੀ ਲੋਕ, ਜਿਹੜੇ ਕਿ ਆਪਣਾ ਵੱਖਰਾ ਦੇਸ਼ ਚਾਹੁੰਦੇ ਸੀ, ਤੇ ਉਹਨਾਂ ਦੇ ਵਿੱਚ ਜਿੰਨੀਆਂ ਵੀ ਲਹਿਰਾਂ ਚੱਲ ਰਹੀਆਂ ਸੀ, ਤੇ ਉਹਨਾਂ ਨੂੰ ਦਬਾਉਣ ਦੇ ਲਈ ਸਿੱਖ ਆਰਮੀ ਦੀ ਵੀ ਵਰਤੋਂ ਕੀਤੀ ਜਾਂਦੀ ਰਹੀ ਹੈ। ਸਿੱਖ ਵੀ ਪਹਿਲਾਂ ਜਦੋਂ ਤੱਕ ਸਿੱਖਾਂ ਦੀ ਕਤਲੇਆਮ ਨਹੀਂ ਹੋਈ, ਉਦੋਂ ਤੱਕ ਸਿੱਖਾਂ ਨੂੰ ਵੀ ਅਹਿਸਾਸ ਨਹੀਂ ਹੋਇਆ ਕਿ ਸਟੇਟ ਵੱਲੋਂ ਕਿੰਨੇ ਜਿਹੜੇ ਨੇ ਕਿ ਜ਼ੁਲਮ ਕੀਤੇ ਜਾਂਦੇ ਆ, ਲੋਕਾਂ ਦੀ ਆਜ਼ਾਦੀ ਦੀ ਆਵਾਜ਼ ਨੂੰ ਦਬਾਉਣ ਦੇ ਲਈ ਕਿਸ ਹੱਦ ਤੱਕ ਜਾਇਆ ਜਾਂਦਾ। ਅਜੇ ਵੀ ਅਸੀਂ ਦੇਖਦੇ ਹਾਂ ਕਿ ਕਸ਼ਮੀਰ ਦੇ ਵਿੱਚ ਵੱਡੀ ਪੱਧਰ ਤੇ ਸਿੱਖ ਫੌਜੀਆਂ ਦੀ ਵਰਤੋਂ ਜਿਹੜੀ ਹੈ ਕਿ ਕੀਤੀ ਜਾਂਦੀ ਹੈ ਉੱਥੋਂ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ। ਤੇ ਪਰ ਜਿਨ੍ਹਾਂ ਸਿੱਖਾਂ ਨੂੰ ਇਹ ਅਹਿਸਾਸ ਹੈ, ਜਿਨ੍ਹਾਂ ਨੇ 1984 ਦੇ ਘੱਲੂਘਾਰਿਆਂ ਨੂੰ ਦੇਖਿਆ ਜਾਂ ਹੰਢਾਇਆ, ਉਹਨਾਂ ਨੂੰ ਅਹਿਸਾਸ ਹੈ ਕਿ ਸਟੇਟ ਜਿਹੜੀ ਹੈ ਕਿਸ ਤਰੀਕੇ ਨਾਲ ਜ਼ੁਲਮ ਕਰਦੀ ਹੈ, ਤੇ ਜਿੱਥੇ ਜਿੱਥੇ ਵੀ ਜ਼ੁਲਮ ਹੋ ਰਹੇ ਆ, ਵੀ ਉਹ ਉਹਨਾਂ ਸਟੇਟਾਂ ਦੇ ਲੋਕਾਂ ਦੇ ਨਾਲ ਸਿੱਖਾਂ ਦੀ ਹਮਦਰਦੀ ਹੋਣੀ ਜਿਹੜੀ ਹੈ ਕਿ ਉਹ ਇੱਕ ਕੁਦਰਤੀ ਗੱਲ ਹੈ। ਤੇ ਇਸੇ ਆਧਾਰ ਤੇ ਕਸ਼ਮੀਰ ਦੇ ਲੋਕਾਂ ਦੇ ਉੱਤੇ ਜਿੰਨੇ ਵੀ ਜ਼ੁਲਮ ਹੋ ਰਹੇ ਆ, ਜਾਂ ਪ੍ਰਤੀਕਰਮ ਦੇ ਵਿੱਚ ਕਸ਼ਮੀਰ ਦੇ ਨੌਜਵਾਨ ਜਿਹੜੇ ਆ ਕਿ ਉਹ ਮਜਬੂਰ ਹੋ ਰਹੇ ਆ, ਤੇ ਉਹਨਾਂ ਦੇ ਹੱਕਾਂ ਦੇ ਵਿੱਚ ਆਵਾਜ਼ ਬੁਲੰਦ ਕਰਨੀ ਜਿਹੜੀ ਹੈ ਕਿ ਇੱਕ ਸਿੱਖ ਦੀ ਜ਼ਿੰਮੇਵਾਰੀ ਹੈ। ਤੇ ਇਹ ਜ਼ਿੰਮੇਵਾਰੀ ਜਿਹੜੀ ਹੈ ਕਿ ਹਰੇਕ ਜਿੰਨੇ ਵੀ ਪੰਥ-ਦਾਦੀ ਸਿੱਖ ਨੇ ਉਹ ਨਿਭਾ ਰਹੇ ਨੇ, ਭਾਵੇਂ ਉਹ ਇੰਡੀਆ ਦੇ ਵਿੱਚ ਨੇ ਜਾਂ ਵਿਦੇਸ਼ਾਂ ਦੇ ਵਿੱਚ ਨੇ। ਵਿਦੇਸ਼ਾਂ ਦੇ ਵਿੱਚ ਅਸੀਂ ਦੇਖਿਆ ਕਿ ਕਈ ਥਾਵਾਂ ਤੇ ਜਿਹੜੇ ਨੇ ਸਿੱਖਾਂ ਤੇ ਕਸ਼ਮੀਰੀਆਂ ਨੇ ਇਕੱਠੇ ਹੋ ਕੇ ਜਿਹੜਾ ਇਹ ਪ੍ਰੋਟੈਸਟ ਕੀਤੇ ਨੇ,
ਜੀ। ਤੇ ਇਸ ਲਈ ਜਿੱਥੇ ਜਿੱਥੇ ਵੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ, ਉਹਨਾਂ ਤੇ ਜ਼ੁਲਮ ਕੀਤੇ ਜਾ ਰਹੇ ਨੇ, ਉਹਨਾਂ ਨੂੰ ਧੱਕੇ ਨਾਲ ਉਹਨਾਂ ਦੇ ਮੂੰਹਾਂ 'ਚ ਸੰਗੀਨਾਂ ਦੇ ਕੇ ਜਿਹੜਾ ਕਿ ਆਜ਼ਾਦੀ ਦੀ ਗੱਲ ਕਰਨ ਤੋਂ ਰੋਕਿਆ ਜਾ ਰਿਹਾ, ਵੀ ਉਹਨਾਂ ਦੇ ਵਿੱਚ ਜਿੱਥੇ ਜਿੱਥੇ ਵੀ ਇੱਕ ਸਾਂਝ ਬਣਦੀ ਹੈ ਤੇ ਇਸ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ। ਜੀ ਬਿਲਕੁਲ ਬਲਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਹ ਸਨ ਵੰਗਾਰ ਮੈਗਜ਼ੀਨ ਦੇ ਮੁੱਖ ਸੰਪਾਦਕ ਸਰਦਾਰ ਬਲਜੀਤ ਸਿੰਘ ਖਾਲਸਾ। ਉਮੀਦ ਕਰਦੇ ਹਾਂ ਕਿ ਇੰਡੀਅਨ ਮੀਡੀਆ ਦੇ ਰੋਲ ਬਾਰੇ, ਸਿੱਖ ਮੀਡੀਆ ਦੀ ਇੰਪੋਰਟੈਂਸ ਬਾਰੇ ਜਿਹੜੀ ਇਹ ਅੱਜ ਦੀ ਇੱਕ ਡਿਸਕਸ਼ਨ ਸੀ, ਇਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ TV84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਅਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ 'ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਇੱਕ ਵਾਰ ਵੈਬਸਾਈਟ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।